ਅਸਲਾਮੁਅਲੈਕਮ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਨਾ ਕਿ ਸਾਰੇ ਠੀਕ ਹੋ ਤੇ ਅੱਛਾ ਜੀ। ਅੱਜ ਦੇ ਸਕੇਲ ਦੇ ਵਿੱਚ ਜੀ 7 ਗਲਤੀਆਂ ਹੋਈਆਂ ਨੇ ਸਟੂਡੈਂਟ ਦੀਆਂ, ਪਾਸ ਨਹੀਂ ਕਰ ਸਕੇ ਤੇ ਕੋਈ ਗੱਲ ਨਹੀਂ, ਇਨਸ਼ਾਅੱਲਾ ਨੈਕਸਟ ਟਾਈਮ ਹੋ ਜਾਏਗਾ। ਪਹਿਲੀ ਦਫਾ ਨਹੀਂ ਹੋਇਆ, ਦੂਸਰੀ ਦਫਾ ਇਨਸ਼ਾਅੱਲਾ ਕਲੀਅਰ ਹੋ ਜਾਏਗਾ। ਲੇਕਿਨ ਇਹਦੇ ਵਿੱਚ ਇੱਕ ਚੀਜ਼ ਵੇਖਣੀ ਹੈ ਕਿ ਜਿਹੜਾ ਬੰਦਾ ਐਗਜ਼ਾਮ ਦੀ ਡੇਟ ਲੈਣੇ ਦਾ ਸੋਚ ਰਿਹਾ ਹੈ, ਉਹਨੂੰ ਡੇਟ ਕਦੋਂ ਲੈਣੀ ਚਾਹੀਦੀ ਹੈ, ਕਿਸ ਦਿਨ ਲੈਣੀ ਚਾਹੀਦੀ ਹੈ? ਜਦੋਂ ਉਹਦੀਆਂ ਗਲਤੀਆਂ 3 4 ਜਾਂ 5 ਹੋ ਰਹੀਆਂ ਨੇ, ਠੀਕ ਹੈ, ਉਦੋਂ ਤੁਸੀਂ ਡੇਟ ਲੈ ਲਵੋ। ਬਾਕੀ ਇਹ ਵੀ ਚੀਜ਼ ਵੇਖਣੀ ਹੈ ਕਿ ਤੁਸੀਂ ਕਿਹੜੇ ਪ੍ਰੋਵਿੰਚੇ ਵਿੱਚੋਂ ਕਿਤਨੇ ਟਾਈਮ ਬਾਅਦ ਉਹ ਤੁਹਾਨੂੰ ਐਗਜ਼ਾਮ ਦੀ ਡੇਟ ਦਿੰਦੇ ਨੇ। ਫਾਰ ਐਗਜ਼ਾਮਪਲ ਤੁਹਾਨੂੰ ਡੇਟ ਦਿੰਦੇ ਨੇ ਮਹੀਨੇ ਬਾਅਦ। ਇਹ ਹੁਣ ਇਹਦੇ ਤੇ ਵੀ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਟਾਈਮ ਦੇ ਸਕਦੇ ਹੋ। ਤੁਹਾਡੇ ਕੋਲ ਇੰਨਾ ਟਾਈਮ ਹੈ ਕਿ ਤੁਸੀਂ ਉਸ ਮਹੀਨੇ ਦੇ ਵਿੱਚ ਉਹ ਜਿਹੜੀਆਂ ਤੁਹਾਡੀਆਂ 4 5 6 ਗਲਤੀਆਂ ਹੋ ਰਹੀਆਂ ਨੇ ਉਹਨੂੰ ਤੁਸੀਂ 2 ਤੋਂ 3 ਤੱਕ ਲੈ ਆਵੋ ਜਾਂ 1 ਤੱਕ ਲੈ ਆਵੋ। ਠੀਕ ਹੈ, ਇਸ ਚੀਜ਼ ਤੇ ਵੀ ਗੌਰ ਕਰਨਾ ਹੈ। ਇਸ ਚੀਜ਼ ਨੂੰ ਮਤਲਬ ਆਪਣੇ ਜ਼ਿਹਨ ਰੱਖ ਕੇ ਤੇ ਉਸ ਹਿਸਾਬ ਨਾਲ ਡੇਟ ਲੈਣੀ ਹੈ। ਬਾਕੀ ਅਗਰ ਕੋਈ ਸਟੂਡੈਂਟ ਜਿਹਦੀਆਂ ਜਦੋਂ ਸਕੇਦਾ ਕਰਦਾ ਹੈ ਉਹਦੇ ਜ਼ਿਆਦਾ ਸਕੇਦੇ ਪਾਸ ਹੋ ਰਹੇ ਨੇ, ਮਸਲਨ 3 ਗਲਤੀਆਂ ਆਉਂਦੀਆਂ ਨੇ, 2 ਆਉਂਦੀਆਂ ਨੇ, 5 6 ਸਕੇਦੇ ਇਸ ਤਰ੍ਹਾਂ ਹੁੰਦੇ ਨੇ, ਪਾਸ ਕਰਦਾ ਹੈ, ਕੋਈ ਵਿੱਚ ਇੱਕ ਅੱਧਾ ਫੇਲ ਹੋ ਜਾਣਾ, ਸਮਝ ਲਓ ਉਸ ਬੰਦੇ ਦੀ ਤਿਆਰੀ ਠੀਕ ਹੈ। ਅਗਰ ਉਹਦੇ ਜ਼ਿਆਦਾ ਸਕੇਦਿਆਂ ਵਿੱਚ ਉਹ ਪਾਸ ਹੋ ਰਿਹਾ ਹੈ ਉਹਦੀ ਫਿਰ ਤਿਆਰੀ ਠੀਕ ਹੈ। ਅਗਰ ਉਹਦੇ ਜ਼ਿਆਦਾ ਸਕੇਦਿਆਂ ਵਿੱਚੋਂ ਫੇਲ ਹੁੰਦਾ ਹੈ, ਕੋਈ 1 2 ਵਿੱਚੋਂ ਪਾਸ ਹੋ ਜਾਂਦਾ ਹੈ, ਤੇ ਫਿਰ ਇਹਦਾ ਮਤਲਬ ਹੈ ਉਹਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ। ਸਭ ਕੁਝ ਡਿਪੈਂਡ ਕਰਦਾ ਹੈ ਸੌਰੀ ਸਭ ਕੁਝ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਟਾਈਮ ਕਿੰਨਾ ਹੈ ਔਰ ਕਿੰਨਾ ਟਾਈਮ ਤੁਸੀਂ ਦੇ ਸਕਦੇ ਹੋ। ਠੀਕ ਹੈ, ਔਰ ਗਲਤੀਆਂ ਜੇ ਤੁਸੀਂ ਸਾਰੇ ਕੋਰਸ ਦੀ ਆਰਗੂਮੈਂਟ ਨਹੀਂ ਕਰਨਾ ਚਾਹੁੰਦੇ, ਬਿਹਤਰ ਤੇ ਇਹ ਵੀ ਤੁਸੀਂ ਸਾਰੇ ਕੋਰਸ ਦੀ ਆਰਗੂਮੈਂਟ ਹੀ ਕਰੋ। ਪਹਿਲੇ ਚੈਪਟਰ ਤੋਂ ਸ਼ੁਰੂ ਕਰ ਲਵੋ। ਇੱਕ ਟਾਈਮ ਪਹਿਲੇ ਚੈਪਟਰ ਸ਼ੁਰੂ ਕੀਤਾ, ਉਹ ਜਿਤਨੇ ਪੇਜ ਪੜ੍ਹ ਸਕਦੇ ਹੋ ਪਹਿਲੇ ਟਾਈਮ, ਫਿਰ ਦੂਸਰੇ ਟਾਈਮ ਆਪਣੀ ਰੂਟੀਨ ਬਣਾ ਲਓ। ਦੂਸਰੇ ਟਾਈਮ ਵੀ ਮੈਂ 15ਵੇਂ ਚੈਪਟਰ ਤੋਂ ਸ਼ੁਰੂ ਕਰ ਲਿਆ, ਉਹ ਜਿਤਨੇ ਪੇਜ ਪੜ੍ਹ ਸਕਦੇ ਹੋ ਆਪਣੇ ਜ਼ਿਹਨੇ ਰੱਖੋ, ਮੈਂ ਇੰਨੇ ਪੜ੍ਹ ਲਏ ਨੇ। ਸਵੇਰ ਦੇ ਟਾਈਮ ਪਹਿਲੇ ਤੋਂ ਸ਼ੁਰੂ ਕੀਤਾ, ਸੈਕੰਡ ਟਾਈਮ ਜਿਹੜਾ ਉਹ ਦੂਸਰਾ ਚੈਪਟਰ ਜਿਹੜਾ ਤੁਸੀਂ 15 ਤੋਂ ਬਾਅਦ ਸ਼ੁਰੂ ਕੀਤੇ ਨੇ ਉੱਥੋਂ ਪੜ੍ਹ ਕੇ ਅੱਗੇ ਆਰਗੂਮੈਂਟ ਕੀਤੇ। ਠੀਕ ਹੈ, ਇਸ ਤਰ੍ਹਾਂ ਕਰੋ। ਅਗਰ ਨਹੀਂ ਕਰ ਸਕਦੇ ਤੇ ਫਿਰ ਜਿਹੜੇ ਚੈਪਟਰ ਦੇ ਵਿੱਚੋਂ ਤੁਹਾਡੀਆਂ ਗਲਤੀਆਂ ਹੋ ਰਹੀਆਂ ਨੇ ਉਸ ਚੈਪਟਰ ਦੇ ਆਰਗੂਮੈਂਟ ਲਾਜ਼ਮੀ ਕਰੋ। ਠੀਕ ਹੈ, ਆਰਗੂਮੈਂਟ ਇਸ ਤੋਂ ਮੈਂ ਬਾਰ-ਬਾਰ ਆਖਣਾ ਕਿਉਂਕਿ ਆਰਗੂਮੈਂਟ ਜੋ ਤੁਸੀਂ ਕਰੋਗੇ ਤੁਹਾਡਾ ਕੋਈ ਵੀ ਸਵਾਲ ਹੈ ਜਿਹੜਾ ਤੁਹਾਨੂੰ ਡਾਊਟ ਹੋਵੇਗਾ ਉਹ ਤੁਹਾਡਾ ਕਲੀਅਰ ਹੋ ਜਾਏਗਾ। ਸਕੇਦੇ ਕਰੋਗੇ ਹੋ ਸਕਦਾ ਤੁਹਾਡੇ ਸਕੇਦੇ ਵਿੱਚ ਉਹ ਸਵਾਲ ਆਉਂਦੇ ਰਹਿਣ ਜਿਹੜੇ ਤੁਹਾਨੂੰ ਆਉਂਦੇ ਨੇ, ਤੁਸੀਂ ਉਹ ਕਲੀਅਰ ਕਰਦੇ ਰਹੋ ਤੇ ਐਗਜ਼ਾਮ ਦੇਣ ਜਾਓ ਉੱਥੇ ਉਹ ਸਵਾਲ ਆ ਜਾਏ ਤੁਸੀਂ ਜਿਹਦੇ ਤੇ ਏਡਾ ਧਿਆਨ ਹੀ ਨਹੀਂ ਕੀਤੀ ਜਾਂ ਪੜ੍ਹੇ ਹੀ ਨਹੀਂ, ਉੱਥੇ ਉਹ ਆ ਜਾਵੇ। ਇਸ ਮੈਂ ਆਖਣਾ ਕਿ ਆਰਗੂਮੈਂਟ ਹੀ ਕਰਿਆ ਕਰੋ। ਠੀਕ ਹੈ, ਤੇ ਚਲੋ ਜੀ, ਬਾਕੀ ਮੈਂ ਦੱਸ ਦਿੱਤਾ ਹੈ ਕਿ ਜਿਹੜੇ ਜਦੋਂ ਜਿਸ ਬੰਦੇ ਦੀਆਂ ਗਲਤੀਆਂ 2 3 ਕੋਈ ਇੱਕ ਅੱਧੇ ਸਕੇਦੇ ਵਿੱਚ ਫੇਲ ਹੋ ਜਾਂਦਾ ਹੈ ਤੇ ਉਹਦੀ ਖੈਰ ਹੈ, ਉਹਦੀ ਤਿਆਰੀ ਠੀਕ ਹੈ। ਤੇ ਜਿਹੜਾ ਜ਼ਿਆਦਾ ਸਕੇਦਿਆਂ ਵਿੱਚੋਂ ਫੇਲ ਹੋ ਰਿਹਾ ਵੀ 1 2 ਦੇ ਵਿੱਚੋਂ ਪਾਸ ਹੋ ਗਿਆ 10 ਸਕੇਦਿਆਂ ਵਿੱਚੋਂ, ਤੇ ਉਹ ਸਮਝ ਲਓ ਵੀ ਡਾਊਟ ਵਾਲੀ ਗੱਲ ਹੈ। ਠੀਕ ਹੈ, ਤੇ ਚਲੋ ਜੀ ਇਹਨਾਂ ਦਾ ਵੇਖਨੇ ਆ, ਸਕੇਦਾ ਵੇਖਨੇ ਆ। ਤੇ ਬਾਕੀ ਮੈਂ ਸਮਝਦਾ ਵੀ ਜਿਸ ਬੰਦੇ ਦੀਆਂ 7 ਜਾਂ 8 ਗਲਤੀਆਂ ਹੋਣਗੀਆਂ ਨੇ ਪਈਆਂ ਐਗਜ਼ਾਮੇ ਵਾਲੇ ਦਿਨ, ਇਹਦਾ ਮਤਲਬ ਇਹ ਵੀ ਉਸ ਬੰਦੇ ਟਾਈਮ ਨਹੀਂ ਦਿੱਤੇ ਆ। ਠੀਕ ਹੈ, ਉਹਦੀ ਤਿਆਰੀ ਨਹੀਂ ਸਹੀ, ਜਾਂ ਚਲੋ ਜਿਹੜੀ ਵੀ ਮਜਬੂਰੀ ਸੀ, ਮਤਲਬ ਵੀ ਉਹ ਟਾਈਮ ਨਹੀਂ ਪੂਰੀ ਤਰ੍ਹਾਂ ਦੇ ਸਕੇ। ਕਿਉਂਕਿ 4 ਗਲਤੀਆਂ ਹੋਣੀਆਂ ਜਾਂ 5 ਹੋ ਜਾਣੀਆਂ, ਬੰਦਾ ਕਹਿ ਸਕਦਾ ਕਿ ਚਲੋ ਕੋਈ ਨਹੀਂ ਗਲਤੀ ਲੱਗ ਗਈ ਹੈ ਜੀ 4 ਹੋ ਜਾਣੀਆਂ, ਲੇਕਿਨ 7 ਜਾਂ 8 ਗਲਤੀਆਂ ਹੋਣੀਆਂ ਇਹਦਾ ਹੀ ਮਤਲਬ ਵੀ ਉਹ ਪੂਰੀ ਤਰ੍ਹਾਂ ਟਾਈਮ ਨਹੀਂ ਦੇ ਸਕੇ। ਠੀਕ ਹੈ ਜੀ, ਤੇ ਚਲੋ ਜੀ ਪਹਿਲਾ ਸਵਾਲ ਵੇਖਨੇ ਆ। un ferito in stato di shock, ਕਹਿੰਦਾ ਇੱਕ ਜ਼ਖਮੀ ਹੈ ਤੇ ਸ਼ਾਕ ਦੀ ਹਾਲਤ 'ਚ ਉਹਨੂੰ ਸ਼ਾਕ ਲੱਗਾ, ਸਦਮਾ ਲੱਗਾ, va coperto come meglio possibile, ਕਹਿੰਦਾ ਉਹਨੂੰ ਕਵਰ ਕਰਨਾ ਹੈ ਜਿਤਨਾ ਚੰਗੀ ਤਰ੍ਹਾਂ ਹੋ ਸਕਦਾ ਹੈ, per evitare ਬਚਾਣੇ ਦੇ ਲਈ ਕਿ si raffreddi ਸਰਦੀ ਲੱਗਣੇ ਤੋਂ ਬੇਰੋ, ਕਿਉਂਕਿ ਜਦੋਂ ਸ਼ਾਕ ਲੱਗਦਾ ਉਦੋਂ ਜਿਸਮ ਠੰਡਾ ਹੋ ਜਾਂਦਾ ਹੈ। ਦੂਸਰਾ ਕੁਨੇਤਾ ਆ ਗਿਆ, il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ può trovarsi ਮਿਲ ਸਕਦਾ ਹੈ prima di un tratto in salita, ਕਹਿੰਦਾ ਪ੍ਰੀਮਾ ਜਿਹੜਾ ਪਹਿਲਾਂ ਚੜਾਈ ਵਾਲਾ ਹਿੱਸਾ ਮਿਲ ਸਕਦਾ ਹੈ, seguito da una discesa ਤੇ ਨਾਲ ਹੀ ਇੱਕ discesa ਤੁਹਾਨੂੰ ਮਿਲ ਸਕਦੀ ਹੈ। ਫਾਲਸੋ ਜੀ, ਪਹਿਲਾਂ discesa ਮਿਲੇਗਾ, ਠੀਕ ਹੈ, ਫਿਰ ਤੁਹਾਨੂੰ salita ਮਿਲੇਗਾ। ਤੀਸਰਾ divieto di fermata, fermate ਦੀ ਪਾਬੰਦੀ ਹੈ। il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ vieta ਮਨਾ ਕਰਦਾ ਹੈ la temporanea sospensione della marcia del veicolo, ਕਹਿੰਦਾ ਜਿਹੜੀ ਗੱਡੀ ਨੂੰ ਆਰਜ਼ੀ ਤੌਰ ਤੇ ਚੱਲਣੇ ਤੋਂ ਰੋਕ ਦਿਓ, ਇਸ ਚੀਜ਼ ਨੂੰ ਮਨਾ ਕਰਦਾ ਵੈਰੋ, ਕਿਉਂਕਿ fermata ਹੁੰਦਾ ਹੈ, fermata ਮਨਾ ਹੈ। ਚੌਥਾ le strisce lungo il centro della carreggiata, ਕਹਿੰਦਾ ਜਿਹੜੇ carreggiate ਦੇ ਵਿੱਚ ਸੈਂਟਰ ਦੇ ਵਿੱਚ ਲੰਮੀਆਂ ਲੈਣਾ ਨੇ non possono essere superate, ਕਹਿੰਦਾ ਉਹ ਪਾਰ ਨਹੀਂ ਹੋ ਸਕਦੀਆਂ se continue, ਅਗਰ ਉਹ ਕੰਟੀਨਿਊ ਨੇ ਤੇ ਵੈਰੋ ਜੀ, ਅਗਰ ਕੰਟੀਨਿਊ ਲੈਣ ਹੋਵੇ ਸੈਂਟਰ ਦੇ ਵਿੱਚ ਉਹ ਤੁਸੀਂ ਪਾਰ ਨਹੀਂ ਕਰ ਸਕਦੇ।
5 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਤਾਂ ਕੀ ਮਤਲਬ ਹੈ ਵੀ ਤੁਹਾਨੂੰ ਸੜਕ ਦੇ ਉੱਤੇ ਬਲੇਡ ਵਾਲੀਆਂ ਗੱਡੀਆਂ ਮਿਲ ਸਕਦੀਆਂ, ਜਿਨ੍ਹਾਂ ਦੇ ਅੱਗੇ ਪਾਲੇ ਲੱਗੇ ਹੋ ਸਕਦੇ ਨੇ, ਠੀਕ ਹੈ। ਅੱਛਾ, ਜਿਨ੍ਹਾਂ ਦੀ ਗਲਤੀ ਵੀ ਹੋਈ ਹੈ ਉੱਤੇ ਹੁਣ ਮੈਂ ਗੌਰ ਨਹੀਂ ਕੀਤਾ ਉੱਤੇ ਕੋਈ ਗਲਤੀ ਐਸੀ ਜਾਂ ਇਹਨਾਂ ਦੀ ਨਹੀਂ, ਕਿਉਂਕਿ ਮੈਂ ਵੈਸੇ ਹੀ ਪੜ੍ਹਦਾ ਗਿਆ। ਤੇ ਚਲੋ ਜੀ ਇਹ ਸਵਾਲ ਵੇਖਨੇ ਆ। Il pannello integrativo raffigurato è il pannello ਦਿਖਾਈ ਗਈ ਹੈ indica ਇਹ ਦੱਸ ਰਹੀ ਹੈ la presenza di cantieri stradali, ਬਈ cantieri stradali ਮੌਜੂਦ ਹੈ, ਮਤਲਬ ਇਹ ਸੜਕ ਉੱਤੇ ਕੰਮ ਚੱਲ ਰਿਹਾ ਹੈ। con escavatori ਦੇ ਨਾਲ ਮਤਲਬ ਜਿਹੜੀ ਉਹ ਮਿੱਟੀ ਪੁੱਟਣੇ ਵਾਲੀਆਂ ਮਸ਼ੀਨਾਂ ਹੁੰਦੀਆਂ ਨੇ। ਇਹ ਪਾਲੇ ਮਾਕੀਨੇ ਜਿਨ੍ਹਾਂ ਦੇ ਅੱਗੇ ਬਲੇਡ ਲੱਗਿਆ ਹੁੰਦਾ, ਜਿਸ ਤਰ੍ਹਾਂ ਇਹ ਵੇ ਇਨ azione ਤੇ ਇਨ ਐਕਸ਼ਨ ਨੇ। ਵੇਰੋ ਜੀ, ਇਹਦਾ ਹੀ ਮਤਲਬ ਸੀ ਇਸ ਨਿਸ਼ਾਨ ਦਾ, ਠੀਕ ਹੈ, ਕਿਉਂਕਿ ਹੁਣ ਤਸਵੀਰ ਨਜ਼ਰ ਆ ਰਹੀ ਹੈ ਤੇ ਫਿਰ ਵੀ ਗਲਤੀ ਹੋਈ ਹੈ। ਚਲੋ ਜੀ ਇਹ ਪਹਿਲੀ ਇਹਨਾਂ ਦੀ ਕਰ ਲਓ, ਉੱਤੇ ਹੁਣ ਮੈਨੂੰ ਪਤਾ ਨਹੀਂ ਸ਼ਾਇਦ ਕੋਈ ਗੁਜ਼ਰ ਗਈ ਹੋਵੇ। 6 ਨੰਬਰ, per non costituire pericolo o intralcio, ਕਹਿੰਦਾ ਖਤਰਾ ਤੇ ਰੁਕਾਵਟ ਨਾ ਬਣਾਉਣੇ ਦੇ ਵਾਸਤੇ per la circolazione ਚੱਲਣੇ ਦੇ ਲਈ ਇਹ necessario, ਫਿਰ ਕਹਿੰਦਾ ਜ਼ਰੂਰੀ ਹੈ limitarsi ad osservare, ਵੀ ਤੁਸੀਂ ਅਮਲ ਸਿਰਫ ਕਰਨਾ ਹੈ i limiti minimi di velocità, ਜਿਹੜੀ ਮਿਨੀਮਮ ਸਪੀਡ ਲਿਮਿਟ ਕਹਿੰਦਾ ਸਿਰਫ ਉਹਦੇ ਤੇ osservare ਕਰਨਾ, ਮਤਲਬ ਅਮਲ ਕਰਨਾ ਹੈ। ਫਾਲਸੋ ਜੀ। ਅੱਛਾ ਜੀ, ਇਹਦੇ ਵਿੱਚ costituire ਆਈ ਹੈ sempre vero, 3 ਫਾਲਸੋ ਨੇ ਤੇ ਹੁਣ ਫਾਲਸੋ ਮੈਨੂੰ ਕਨਫਰਮ ਨਹੀਂ, ਲੇਕਿਨ ਮੇਰੇ ਖਿਆਲ ਨਾਲ ਸ਼ਾਇਦ ਲਿਮਿਟੀ ਨਾਲ, ਲੇਕਿਨ ਫਿਰ ਮੈਂ ਬਾਰ-ਬਾਰ ਆਖਣਾ ਜਿਹੜੀ ਮੈਂ ਇਸ ਤਰ੍ਹਾਂ ਦੱਸਾਂ ਉਹ ਪੁੱਛ ਲਵਿਆ ਕਰੋ, ਉਹਨੂੰ ਕਨਫਰਮ ਨਹੀਂ ਸਮਝਣਾ। ਸੈਂਪਰੇ ਵੇਰੋ 3 ਫਾਲਸੋ ਤੇ ਹੈ ਹੀ ਹੈ, ਲੇਕਿਨ ਫਾਲਸੋ ਮੇਰੇ ਖਿਆਲ ਨਾਲ ਇੱਕ ਹੀ ਆਉਂਦਾ ਹੈ ਲਿਮਿਟੀ ਦਾ, ਠੀਕ ਹੈ। ਬਾਕੀ ਉਜ਼ਰ ਬਾਰੇ ਵੀ ਸੈਂਪਰੇ ਵੇਰੋ 2 ਫਾਲਸੋ ਨੇ, ਦੋ ਵੀ ਇੱਕ ਲਫ਼ਜ਼ ਨਾਲ ਨੇ। ਹੁਣ ਮੈਨੂੰ ਇਹ ਵੀ ਨਹੀਂ ਯਾਦ ਕਿ ਲਿਮਿਤਾਰਸੀ ਨਾਲ ਨੇ ਜਾਂ ਲਿਮਿਟੀ ਨਾਲ ਨੇ, ਤੇ ਇਹ ਪੁੱਛ ਲਵਿਆ ਜੇ, ਕਿਉਂਕਿ ਮੈਂ ਅੱਗੇ ਬੜੀ ਵਾਰ ਦੱਸਿਆ ਵੀ ਮੈਨੂੰ ਕਾਫੀ ਦੇਰ ਹੋ ਗਈ ਹੈ, ਮੈਂ ਇਹਨਾਂ ਤੇ ਗੌਰ ਨਹੀਂ ਕੀਤਾ ਵੇਰੋ ਫਾਲਸੋ ਤੇ, ਇਸ ਵਾਸਤੇ ਮੈਨੂੰ ਯਾਦ ਨਹੀਂ ਰਹੇ, ਠੀਕ ਹੈ ਜੀ। 7 ਨੰਬਰ, ਲਾ ਫਿਰਮਾਤਾ, ਇੱਥੇ ਫਿਰਮਾਤੇ ਦੀ ਗੱਲ ਕਰਨ ਲੱਗਾ। ਫਿਰਮਾਤਾ ਕੀ ਹੁੰਦਾ? ਕਹਿੰਦਾ ਜਿਹੜਾ ਫਿਰਮਾਤਾ ਵੇ ਇਹ ਇੰਟਰੋਸਿone della marcia del veicolo, ਗੱਡੀ ਨੂੰ ਰੋਕਣਾ, dovuta ed esigenze della circolazione, ਜਿਹੜਾ ਟ੍ਰੈਫਿਕ ਦਾ ਚੱਲਣਾ ਕਹਿੰਦਾ ਇਹਦੀ ਵਜ੍ਹਾ ਤੋਂ ਰੋਕਣਾ, ਇਹ ਫਿਰਮਾਤਾ ਹੁੰਦਾ ਹੈ। ਫਾਲਸੋ ਜੀ। ਜਿਹੜਾ ਫਿਰਮਾਤਾ ਕੀ ਹੁੰਦਾ ਹੈ? ਫਿਰਮਾਤਾ ਹੁੰਦਾ ਹੈ ਡਰਾਈਵਰ ਦੀ ਵਜ੍ਹਾ ਤੋਂ ਗੱਡੀ ਰੋਕਣੀ ਪਵੇ ਜਾਂ ਪੈਸੇਂਜਰ ਦੀ ਵਜ੍ਹਾ ਤੋਂ ਗੱਡੀ ਰੋਕਣੀ ਪਵੇ, ਮਸਲਨ ਕਿਸੇ ਨੂੰ ਉਤਾਰਨਾ ਹੈ ਬਿਠਾਣਾ ਹੈ, ਤੇ ਇਹ ਚੀਜ਼ ਹੁੰਦੀ ਹੈ ਫਿਰਮਾਤਾ। ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਇਹ ਫਿਰਮਾਤਾ ਹੁੰਦਾ ਹੈ। ਇੱਥੇ ਚਿਰਕੁਲੇਸ਼ਨ ਚੱਲਣੇ ਦੀ ਵਜ੍ਹਾ ਤੋਂ ਮਤਲਬ ਟ੍ਰੈਫਿਕ ਰੁਕ ਗਈ ਹੈ, ਉਹਦੀ ਚੱਲਣੇ ਦੀ ਵਜ੍ਹਾ ਤੋਂ ਮਤਲਬ ਉਹਦੀ ਵਜ੍ਹਾ ਜਿਹੜਾ ਰੁਕਣਾ ਹੁੰਦਾ ਉਹ ਫਿਰਮਾਤਾ ਨਹੀਂ ਹੁੰਦਾ। 8 ਨੰਬਰ, ਲੈ cinture di sicurezza, ਜਿਹੜੇ ਬੈਲਟ ਨੇ vanno agganciate, ਕਹਿੰਦੇ ਇਹਨਾਂ ਨੂੰ ਬੰਨਣਾ ਹੈ solo ਸਿਰਫ se si circoli a velocità uguale ਉਹ ਸੁਪਰੀਓਰ ਆ 30, ਕਹਿੰਦਾ ਸਿਰਫ ਜੇ ਤੁਸੀਂ 30 ਦੀ ਸਪੀਡ ਦੇ ਬਰਾਬਰ ਚੱਲ ਰਹੇ ਹੋ, ਉਹ ਸੁਪਰੀਓਰ ਜਾਂ ਉਸ ਤੋਂ ਜ਼ਿਆਦਾ ਸਪੀਡ ਤੇ ਚੱਲ ਰਹੇ ਹੋ, ਸਿਰਫ ਕਹਿੰਦਾ ਬੈਲਟ ਤਾਂ ਬੰਨਣੇ ਨੇ। ਫਾਲਸੋ ਇੱਕ ਸਿੰਪਲ ਜੀ ਗੱਲ ਦੱਸ ਦੇਵਾਂ, ਤੁਸੀਂ ਸੜਕ ਦੇ ਉੱਤੇ ਗੱਡੀ ਖੜੀ ਕੀਤੀ ਹੈ, ਨਹੀਂ ਜਲਦੀ ਪਈ, ਤੁਸੀਂ ਖੜੀ ਕੀਤੀ ਹੈ ਤਾਂ ਵੀ ਬੈਲਟ ਲਾਣੀ ਜ਼ਰੂਰੀ ਹੈ, ਕਿਉਂਕਿ ਇੱਥੇ ਬ੍ਰੇਸ਼ੀਆ ਇੱਕ ਬੰਦੇ ਨੂੰ ਜੁਰਮਾਨਾ ਆਇਆ ਸੀ, ਸਿਰਫ ਉਹ ਡਰਾਈਵਿੰਗ ਸੀਟ ਉੱਤੇ ਬੈਠੇ ਆ ਸੀ ਪਰ ਉਹਨੇ ਬੈਲਟ ਵੀ ਨਹੀਂ ਸੀ ਲਾਇਆ, ਤੇ ਉਸ ਬੰਦੇ ਦੇ ਕੋਲ ਲਾਇਸੈਂਸ ਵੀ ਕੋਈ ਨਹੀਂ। ਹਾਂ, ਇਹ ਵੀ ਚੀਜ਼ ਮੈਨੂੰ ਯਾਦ ਆ ਗਈ ਕਿ ਉਸ ਬੰਦੇ ਕੋਲ ਲਾਇਸੈਂਸ ਕੋਈ ਨਹੀਂ ਸੀ, ਉਹ ਸਿਰਫ ਡਰਾਈਵਿੰਗ ਸੀਟ ਉੱਤੇ ਬੈਠੇ ਆ ਸੀ, ਗੱਡੀ ਸਾਈਡ ਤੇ ਖਲੋਤੀ ਸੀ, ਤੇ ਪੁਲਿਸ ਨੇ ਚੈੱਕ ਕੀਤਾ ਔਰ ਉਹਨੂੰ ਜੁਰਮਾਨਾ ਉਹੀ ਕੀਤਾ ਸਨੇ ਜਿਹੜਾ ਇੱਕ ਬੰਦਾ ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਿਹਾ ਹੁੰਦਾ ਹੈ, ਠੀਕ ਹੈ। ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ। 9 ਨੰਬਰ, il conducente di veicolo a due ruote, ਜਿਹੜਾ ਦੋ ਟਾਇਰਾਂ ਵਾਲੀ ਗੱਡੀ ਦਾ ਡਰਾਈਵਰ ਹੈ, può circolare, ਕਹਿੰਦਾ ਉਹ ਚੱਲ ਸਕਦਾ ਹੈ, portando con sé un animale domestico, ਇੱਕ ਪਾਲਤੂ ਜਾਨਵਰ ਆਪਣੇ ਨਾਲ ਲੈ ਕੇ ਚੱਲ ਸਕਦਾ ਹੈ, se custodito, ਅਗਰ ਉਹ ਸੰਭਾਲੇ ਹੈ, in apposita gabbia, ਖਾਸ ਪਿੰਜਰੇ ਦੇ ਵਿੱਚ, porque non sia sporgente, ਜੇ ਕਹਿੰਦਾ ਉਹ ਨਾ ਵਧਿਆ ਹੋਵੇ, ਮਤਲਬ ਉਹ ਪਿੰਜਰਾ ਜਿਹੜਾ sporgente ਨਾ ਹੋਵੇ, ਵਧਿਆ ਨਾ ਹੋਵੇ, di oltre 50 centimetri, 50 ਸੈਂਟੀਮੀਟਰ ਤੋਂ ਜ਼ਿਆਦਾ ਵੇਰੋ ਜੀ। 10 ਨੰਬਰ, ਅੱਗੇ ਜਾ ਕੇ ਸੱਜੇ ਮੁੜਨਾ ਲਾਜ਼ਮੀ ਹੈ। Il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ una corsia di decelerazione, ਵੇ corsia di decelerazione ਵੇ falso। 11 ਨੰਬਰ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਅੱਗੇ ਵੀ ਬੜੀ ਵਾਰੀ ਸਮਝਾਇਆ ਕਿ ਜਿਹੜੇ ਕੁਰਸੀਏ ਉੱਤੇ ਕ੍ਰਾਸ ਦਾ ਨਿਸ਼ਾਨ ਲੱਗਿਆ ਹੈ, ਇਸ ਕੁਰਸੀਏ ਵਿੱਚ ਤੁਸੀਂ ਨਹੀਂ ਚੱਲ ਸਕਦੇ। ਜਿਹਦੇ ਵਿੱਚ ਵੇਰ ਦੇ ਨਿਸ਼ਾਨ ਹੈ ਇਧਰ ਤੁਸੀਂ ਚੱਲ ਸਕਦੇ ਹੋ। ਤੇ ਜਾਲੋ ਦਾ ਕੀ ਮਤਲਬ ਹੈ? ਅਗਰ ਤੁਸੀਂ ਇਸ ਜਾਲੋ ਵਾਲੇ ਕੁਰਸੀਏ ਵਿੱਚ ਚੱਲ ਰਹੇ ਹੋ, ਇਹਦਾ ਇਹ ਮਤਲਬ ਹੈ ਜਿੱਧਰ ਉਹਨੂੰ ਤੀਰ ਦਾ ਨਿਸ਼ਾਨ ਇਸ਼ਾਰਾ ਕਰ ਰਿਹਾ, ਇਹ ਕੁਰਸੀਆ ਛੱਡ ਕੇ ਉਧਰ ਹੋ ਜਾਵੋ। I segnali luminosi in figura, ਰੋਸ਼ਨ ਨਿਸ਼ਾਨ ਨੇ ਤਸਵੀਰ ਦੇ ਵਿੱਚ sono semafori, ਕਹਿੰਦਾ ਇਸ਼ਾਰੇ ਨੇ per corsie reversibili, ਜਿਹੜੇ ਕੁਰਸੀਏ ਰਿਵਰਸੀਬਲੀ ਹੁੰਦੇ ਨੇ ਵੇਰੋ ਜੀ, ਠੀਕ ਹੈ ਜੀ। ਇਸ ਇਸ਼ਾਰੇ ਦਾ ਹੀ ਮਤਲਬ ਇਹ ਵੇ ਵੀ ਇਹ ਕੁਰਸੀਏ ਰਿਵਰਸੀਬਲੀ ਨੇ, ਠੀਕ ਹੈ। ਇਹਨਾਂ ਫਾਲਸੋ ਕੀਤਿਆ ਲੇਕਿਨ ਵੇਰੋ ਹੈ।
ਨੰਬਰ I contrassegni rappresentati in figura ਦੇ ਨਿਸ਼ਾਨ ਤਸਵੀਰ ਦੇ ਵਿੱਚ ਦਿਖਾਏ ਗਏ ਨੇ sono applicati ਕਹਿੰਦੇ ਲੱਗੇ ਨੇ su autocarri ਟਰੱਕਾਂ ਦੇ ਉੱਤੇ di massa complessiva fino a 3,5 tonnellate ਜਿਨ੍ਹਾਂ ਦਾ ਵਜ਼ਨ 3.5 ਟਨ ਤੱਕ ਕੇ ਫਾਲਸੋ ਜੀ ਸੁਪਰੀਓਰੀ ਤੇ ਲੱਗੇ ਹੁੰਦੇ ਨੇ ਨੰਬਰ su una strada due corsie ਕਹਿੰਦਾ ਸੜਕ ਦੇ ਉੱਤੇ ਦੋ ਕੁਰਸੀਏ ਨੇ a doppio senso di marcia ਤੇ doppio senso ਹੈ in figura ਤਸਵੀਰ ਦੇ ਵਿੱਚ si deve impegnare quella di sinistra ਕਹਿੰਦਾ ਖੱਬਾ ਬਿਜ਼ੀ ਕਰਨਾ ਜੇ ਮਤਲਬ ਖੱਬੇ ਕੁਰਸੀਏ ਦੀ ਗੱਲ ਕਰ ਰਿਹਾ ਖੱਬਾ ਕੁਰਸੀਆ ਬਿਜ਼ੀ ਕਰਨਾ ਜੇ solo ਸਿਰਫ per il sorpasso overtake ਦੇ ਲਈ vero ਜੀ 14 ਨੰਬਰ in caso di ingombro della carreggiata ਕਹਿੰਦਾ ਉਹ ਸੂਰਤ ਹੈ ਜਦੋਂ carreggiate ਤੇ ingombro ਹੋਵੇ ਰੁਕਾਵਟ ਹੋਵੇ per avaria del veicolo ਗੱਡੀ ਦੇ ਖਰਾਬ ਹੋਣੇ ਦੀ ਵਜ੍ਹਾ ਤੋਂ il conducente non è tenuto a spostarlo ਕਹਿੰਦਾ ਡਰਾਈਵਰ ਉਹਨੂੰ ਹਟਾਣੇ ਦਾ ਪਾਬੰਦ ਨਹੀਂ ਮਤਲਬ ਉਸ ਗੱਡੀ ਨੂੰ ਹਟਾਣੇ ਦਾ ਪਾਬੰਦ ਨਹੀਂ in attesa dei scorsi help ਕਰਨ ਜਿਹੜੇ ਹੁੰਦੇ ਨੇ ਉਹਨਾਂ ਦੇ ਇੰਤਜ਼ਾਰ ਤੱਕ se il traffico è scarso ਅਗਰ ਟ੍ਰੈਫਿਕ ਥੋੜੀ ਹੈ ਤੇ ਫਾਲਸੋ ਜੀ ਅੱਛਾ ਜੀ ਇਹ ਵੀ ਇਹਨਾਂ ਦੀ ਗਲਤੀ ਹੋਈ ਹੈ ਅੱਛਾ ਜੀ ਹੁਣ ਤੱਕ ਜਿੰਨੀਆਂ ਵੀ ਇਹਨਾਂ ਦੀਆਂ ਗਲਤੀਆਂ ਆਈਆਂ ਨੇ ਇਸ ਜਿਹੜੇ ਅਸਾਂ ਹੁਣ ਤੱਕ 14 ਸਵਾਲ ਪੜ੍ਹੇ ਨੇ ਮਤਲਬ ਏਡੇ ਕੋਈ ਮੁਸ਼ਕਲ ਸਵਾਲ ਨਹੀਂ ਸਨ ਠੀਕ ਹੈ ਤੇ ਇਸ ਤੋਂ ਇਹ ਸਾਬਤ ਹੁੰਦਾ ਵੀ ਥੋੜੀ ਉਹਨਾਂ ਦੀ ਤਿਆਰੀ ਪੂਰੀ ਨਹੀਂ ਸੀ 15 ਨੰਬਰ ogni patente di guida ਕਹਿੰਦਾ ਹਰ ਲਾਇਸੈਂਸ ਜਿਹੜਾ ਵੇ ਆ un attribuzione iniziale ਮਤਲਬ ਉਹਦਾ ਅਕਾਊਂਟ ਸ਼ੁਰੂ ਹੁੰਦਾ ਜਾਂ ਕਹਿ ਲਓ ਖਾਤਾ ਸ਼ੁਰੂ ਹੁੰਦਾ ਦੀ 20 punti 20 ਪੁੰਟੀਆਂ ਦਾ ਮਤਲਬ 20 ਪੁਆਇੰਟ ਉਹਨੂੰ ਦਿੱਤੇ ਜਾਂਦੇ ਨੇ ਵੇਰੋ ਜੀ